ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਮੁੱਖ ਮੁੱਦਿਆਂ ਤੋਂ ਬਾਅਦ ਆਪਾਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨੂੰ ਪੜਾਂਗੇ। ਸਾਡੇ ਕੋਲ ਕਾਫੀ ਸਾਰੇ YouTube ਕਮੈਂਟ ਤੇ Facebook ਮੈਸੇਜ ਆਏ ਨੇ। ਜਿਹੜੀ ਸਾਡੀ ਵੀਡੀਓ ਸੀ ਜਗਦੀਸ਼ ਟਾਈਟਲਰ ਜੋ ਅਕਾਲ ਤਖਤ ਸਾਹਿਬ ਤੇ ਆਪਣੇ ਗੁਨਾਹਾਂ ਦੀ ਮਾਫੀ ਲਈ ਪੇਸ਼ ਹੋਣ ਜਾ ਰਿਹਾ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕਿਹਾ ਸੀ ਕਿ ਇਸ ਪੇਸ਼ ਹੋਣ ਨਹੀਂ ਜਾ ਰਿਹਾ, ਉਹਦਾ ਬਿਆਨ ਸੀ ਕਿ ਜਾ ਰਿਹਾ ਸੀ, ਜਾਨ ਕਿ ਬਿਆਨ ਹੈ ਤੇ ਤੁਸੀਂ ਉਸ ਵਿੱਚ ਸਾਡੇ ਵੈਸੇ ਹੁਣ ਕਹਿੰਦਾ ਮੇਰਾ 2 ਸਾਲ ਪੁਰਾਣਾ ਸੀ, ਮੈਂ ਤਾਂ ਹੁਣ ਕੀਤਾ ਹੀ ਨਹੀਂ ਉਹ। ਚਲੋ ਐਨੀਵੇ, ਪਰ ਅਸੀਂ ਤੁਸੀਂ ਕਿਹਾ ਸੀ ਕਿ ਉਸ ਵੀਡੀਓ ਦੇ ਉੱਤੇ ਉਸ ਜਿਹੜਾ ਸੈਗਮੈਂਟ 'ਚ ਅਸੀਂ ਇਹ ਕਿਹਾ ਸੀ ਕਿ ਵੀ ਉਹਨੇ ਕਿਹਾ ਕਿ ਜੀ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ, ਵੀ ਸਾਡੇ ਦਰਸ਼ਕ ਔਰ ਸਰੋਤੇ ਉਹਨਾਂ ਦੀ ਕੀ ਰਾਏ ਹੈ ਆਪਣੇ ਕਮੈਂਟ ਦੇਣ। ਤੇ ਸਾਡੇ ਕੋਲ ਕਾਫੀ ਸਾਰੇ ਕਮੈਂਟ ਤੇ ਉਹਨਾਂ ਦੇ ਲਿਖਤਾਂ ਆਈਆਂ ਨੇ ਤੇ ਉਹ ਮੈਂ ਪੜਾਂਗੀ। ਹੁਣ ਸਾਡੇ ਕੋਲ ਪਹਿਲਾ ਕਮੈਂਟ ਆਇਆ ਹੈ ਹੰਸਲੋ ਲੰਡਨ UK ਤੋਂ ਵੀਰ ਨਰਿੰਜਨ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪਹਿਲੀ ਵਾਰੀ ਲਿਖ ਰਹੇ ਹਾਂ, ਦਾਸ ਆਪ ਜੀ ਦਾ ਪ੍ਰੋਗਰਾਮ ਸੱਚੋ ਸੱਚ TV 84 ਤੋਂ ਬਿਨਾ ਨਾਗਾ ਸੁਣਦਾ ਆ ਰਿਹਾ ਹੈ। ਆਪ ਜੀ ਦਾ ਅੰਦਾਜ਼ੇ ਬਿਆਨ, ਅੰਦਾਜ਼ੇ ਗੁਫ਼ਤਗੂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਪ੍ਰੋਗਰਾਮ ਸੱਚੋ ਸੱਚ ਸੁਣਨ ਤੋਂ ਬਾਅਦ ਹੋਰ ਕੋਈ ਨਿਊਜ਼ ਸੁਣਨ ਨੂੰ ਦਿਲ ਨਹੀਂ ਕਰਦਾ। ਪੂਰੇ 30 ਸਾਲ ਤੋਂ ਬੱਚੇ ਦੀ ਜ਼ੁਬਾਨ ਤੋਂ ਸੁਣਦੇ ਆ ਰਹੇ ਹਾਂ ਕਿ ਨਵੰਬਰ 1984 ਵਿੱਚ ਇਸ ਦੁਸ਼ਟ ਟਾਈਟਲਰ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਵਾ ਕੇ ਸਾੜ ਦਿੱਤੇ। ਸਿੱਖਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਇਸ ਜ਼ਾਲਮ ਦੀ ਮੌਜੂਦਗੀ ਵਿੱਚ ਸਰੀਏ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਅਤੇ ਅੱਜ ਵੀ ਉਹਨਾਂ ਘਿਨੌਣੀਆਂ ਹਰਕਤਾਂ ਦੇ ਚਸ਼ਮਦੀਦ ਗਵਾਹ ਮੌਜੂਦ ਹਨ ਅਤੇ ਖੂਨ ਦੇ ਆਂਸੂ ਰੋ ਰਹੇ ਹਨ। ਠੀਕ ਹੈ, ਭਾਰਤ ਦੇ ਅੰਨੇ ਅਤੇ ਭ੍ਰਿਸ਼ਟ ਕਾਨੂੰਨ ਦੇ ਸਿਸਟਮ ਵਿੱਚ ਅਸੀਂ ਇਸ ਨੂੰ ਕੋਈ ਸਜ਼ਾ ਦਿਵਾ ਨਹੀਂ ਸਕੇ, ਪਰ ਸਿੱਖ ਕੌਮ ਜਾਂ ਉਹ ਲੋਕ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਸ ਜ਼ਾਲਮ ਨੇ ਤੜਫਾ ਕੇ ਮਾਰਿਆ, ਉਹ ਕਿਵੇਂ ਗਵਾਰਾ ਕਰਨਗੇ ਕਿ ਕੌਮ ਦੇ ਇਸ ਦੁਸ਼ਟ ਨੂੰ ਕੁਝ ਖੁਦਗਰਜ਼ ਸਿਆਸੀ ਲੀਡਰਾਂ ਅਤੇ ਰਿਸ਼ਵਤਖੋਰ ਜਥੇਦਾਰਾਂ ਦੀ ਮਿਲੀ ਭੁਗਤ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਜਾਏ। ਇਹ ਹਰਗਿਜ਼ ਨਹੀਂ ਹੋਣਾ ਚਾਹੀਦਾ। ਇਹ ਤਾਂ ਸਿੱਖ ਕੌਮ ਦੇ ਦੋਖੀ ਅਤੇ ਕਾਤਲਾਂ ਨੂੰ ਹਰੀ ਝੰਡੀ ਦੇਣ ਦੇ ਬਰਾਬਰ ਹੈ। ਮਾਰ ਲਓ ਜਿਤਨੇ ਵੀ ਸਿੱਖ ਮਾਰ ਸਕਦੇ ਹੋ, ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮਿਲ ਜਾਵੇਗੀ। ਮੈਨੂੰ ਤਾਂ ਇਸ ਡਰਾਮੇ ਵਿੱਚ ਤੇ ਸੌਦਾ ਸਾਧ ਦੇ ਡਰਾਮੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਨਾਲ ਹੀ ਰਿਲੇਟਡ ਸਾਡੇ ਕੋਲ ਡਾਕਟਰ ਸਾਹਿਬ ਹੋਰ ਵੀ ਕਮੈਂਟ ਹੈਗੇ, ਇੱਕ ਵਾਰੀ ਪੜ੍ਹ ਲਓ ਤੁਸੀਂ ਜੀ। ਡਾਕਟਰ ਸਾਹਿਬ ਕਰਨਦੀਪ ਸਿੰਘ ਸੱਗੂ ਜੀ ਲਿਖਦੇ ਹਨ, ਜੇ ਸਰਕਾਰਾਂ ਇੰਜ ਮਜਰੂਮਾਂ ਨੂੰ ਮਾਫ ਕਰਨ ਲੱਗ ਜਾਣ ਤਾਂ ਕੀ ਜਿਹੜੇ ਮੁਜਰਮਾਂ ਨੂੰ ਮਾਫ ਕਰ ਲੱਗ ਜਾਣ ਤਾਂ ਕੀ ਜਿਹੜੇ ਜੇਲ੍ਹਾਂ ਵਿੱਚ ਬੰਦ ਮੁਜਰਮ ਹਨ ਉਹ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗ ਲੈਣ ਤਾਂ ਕਿ ਉਹਨਾਂ ਨੂੰ ਸਜ਼ਾ ਤੋਂ ਮੁਕਤ ਕੀਤਾ ਜਾ ਸਕਦਾ ਹੈ। ਸਾਡੀ ਸਿੱਖ ਕੌਮ ਦੇ ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਫਿਰ ਟਾਈਟਲਰ ਨੂੰ ਫਾਂਸੀ ਦੇਣ ਤੋਂ ਪਹਿਲਾਂ ਮਾਫ ਕਿੰਜ ਕੀਤਾ ਜਾ ਸਕਦਾ ਹੈ। ਰਣਬੀਰ ਕੌਰ ਅਤੇ ਮਨਵੀਰ ਸਿੰਘ ਨੇ ਲਿਖਿਆ ਹੈ, ਨਹੀਂ ਮਾਫੀ ਨਹੀਂ ਚਾਹੀਦੀ। ਪਰਦੇਸੀ ਸਿੰਘ ਲਿਖਦੇ ਹਨ, ਟਾਈਟਲਰ ਦੇ ਸਿਰ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਹੈ। ਏਦਾਂ ਦੇ ਲੋਕ ਸਾਨੂੰ ਜ਼ਿਆਦਾ ਨੁਕਸਾਨ ਪਹੁੰਚਾਉਣਗੇ ਜੇ ਇਹਨਾਂ ਨੂੰ ਖੁੱਲਾ ਛੱਡ ਦਿੱਤਾ ਗਿਆ। ਅਗਲਾ ਹੈਗਾ 61010 ਦੀ ID ਤੋਂ ਕਮੈਂਟ ਆਇਆ ਹੈ, ਸਿੱਖ ਮਾਫ ਕਰਨ ਵਿੱਚ ਯਕੀਨ ਰੱਖਦੇ ਹਨ। ਅਸੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ਵੀ ਇਹੀ ਦੇਖਦੇ ਹਾਂ, ਪਰ 1984 ਲਈ ਬਿਨਾਂ ਸ਼ਰਤ ਕਿਸੇ ਨੇ ਮਾਫੀ ਨਹੀਂ ਮੰਗੀ। ਅਬਰਾਦੀ ਦੂਨਾ ਨਿਵੇ ਜੋ ਹੰਤਾ ਮਿਰਗਾਏ, ਸੀਸ ਨਵਾਏ ਕਿਆ ਥੀਏ ਜਾਂ ਹਿਰਦੇ ਕੁਸੱਦੇ ਜਾਏ। ਮੈਂ ਇਹ ਸੋਚਦਾ ਹਾਂ। ਪੰਜਵਾਂ ਹੈਗਾ ਗੁਰਿੰਦਰ ਸਿੰਘ ਜੀ ਲਿਖਦੇ ਹਨ, ਮੈਨੂੰ ਇਹ ਇੱਕ ਗੱਲ ਦੱਸੋ ਕਿ ਤੁਸੀਂ ਸਿਆਣੇ ਹਿੰਦੂ ਅਜੇ ਤੱਕ ਰਾਵਣ ਨੂੰ ਕਿਉਂ ਨਹੀਂ ਭੁੱਲੇ। ਭਾਈ ਸਾਹਿਬ ਸ਼੍ਰੀ ਉਦਮ ਸਿੰਘ ਜੀ ਨੇ ਇੰਗਲੈਂਡ ਜਾ ਕੇ ਜਨਰਲ ਡਾਇਰ ਨੂੰ 30 ਸਾਲ ਬਾਅਦ ਗੋਲੀ ਮਾਰੀ ਅਤੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਹੁਣ ਸਿੱਖ ਕਿਵੇਂ ਭੁੱਲ ਜਾਣ ਕਿ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਸਿੰਘਾਂ ਦੀ ਰਵਾਇਤ ਮੁਤਾਬਕ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੇ ਨੂੰ ਸੌਦਾ ਲਾਇਆ ਜਾਂਦਾ ਹੈ। ਇਸੇ ਕਰਕੇ ਇੰਦਰਾ ਗਾਂਧੀ ਨੂੰ ਸੌਦਾ ਲਾਇਆ। ਹਜ਼ਾਰਾਂ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲ ਕਤਲ ਕੀਤਾ ਗਿਆ ਅਤੇ ਕਿਸੇ ਨੂੰ ਸਜ਼ਾ ਵੀ ਨਹੀਂ ਦਿੱਤੀ ਗਈ, ਹਾਲਾਂਕਿ ਦੋਸ਼ੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਇਹ ਭੁੱਲਿਆ ਨਹੀਂ ਜਾ ਸਕਦਾ। ਇਸ ਲਈ ਟਾਈਟਲਰ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਹੈ ਜੀ ਡਾਕਟਰ ਸਾਹਿਬ? ਅਸੀਂ ਇਹਨਾਂ ਸਾਰੇ ਵੀਰਾਂ ਦਾ, ਜਿਨ੍ਹਾਂ ਦੇ ਵਿੱਚ ਵੀਰ ਨਰਿੰਜਨ ਸਿੰਘ ਜੀ ਜਿਨ੍ਹਾਂ ਨੇ ਹੰਸਲੋ ਤੋਂ ਸਾਨੂੰ ਲਿਖਿਆ, ਉਹ ਸਾਡੇ ਲਗਾਤਾਰਤਾ ਨਾਲ ਦਰਸ਼ਕ ਨੇ ਔਰ ਉਹਨਾਂ ਨੇ ਬੜੇ
ਜਿਹੜੇ ਨੇ ਉਤਸ਼ਾਹ ਵਾਲੇ ਸ਼ਬਦ ਕਹੇ ਨੇ, ਉਹਨਾਂ ਨੂੰ ਸਾਡਾ ਉਹਨਾਂ ਨੇ ਬੜੇ ਖੂਬਸੂਰਤ ਸ਼ਬਦ ਵਰਤੇ, ਅੰਦਾਜ਼ੇ ਬਿਆਨ, ਅੰਦਾਜ਼ੇ ਗੁਫ਼ਤਗੂ, ਕਿ ਕਹਿਣ ਦਾ ਢੰਗ, ਗੱਲਬਾਤ ਦਾ ਢੰਗ। ਚਲੋ ਅਸੀਂ ਵੀ ਇਹ ਸਭ ਕੁਝ ਆਪਣੇ ਵੀਰਾਂ ਭੈਣਾਂ ਦੇ ਨਾਲ ਇੰਟਰੈਕਸ਼ਨ ਨਾਲ ਹੀ ਸਿੱਖਿਆ ਜੀ। ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਫੋਰਮ ਤੋਂ ਅਸੀਂ ਇੱਕ ਆਪਸੀ ਸਹਿਚਾਰ ਵਾਲੇ ਮਾਹੌਲ 'ਚ ਇੱਕ ਉਹ ਜਿਹੜਾ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਧ ਗੋਸ਼ ਦੀ ਗੱਲ ਕੀਤੀ, ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਵਿਚਾਰ ਨੂੰ ਹਮੇਸ਼ਾ ਹੀ ਇਸ ਦੇ ਉੱਤੇ ਬੜੇ ਪੁਖਤਾ ਢੰਗ ਨਾਲ ਐਟਲੀਸਟ ਇਸ ਪ੍ਰੋਗਰਾਮ ਨੂੰ ਆਧਾਰਿਤ ਕੀਤਾ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ, ਜੀ, ਕਿ ਭਾਈ ਕੁਝ ਸੁਣਨਾ ਕੁਝ ਕਹਿਣਾ। ਇਸ ਲਈ ਸਾਡੇ ਦਰਸ਼ਕਾਂ ਦੀ ਆਵਾਜ਼, ਸਰੋਤਿਆਂ ਦੀ ਆਵਾਜ਼ ਸਾਡੇ ਲਈ ਬੜੀ ਅਹਿਮੀਅਤ ਰੱਖਦੀ ਹੈ ਔਰ ਬਹੁਤ ਸਾਰਾ ਪ੍ਰੋਗਰਾਮ ਸਾਡਾ ਇਸ ਤੇ ਹੀ ਬੇਸਡ ਹੁੰਦਾ ਜੀ। ਸੋ ਉਹਨਾਂ ਨੇ ਇਸ ਦੇ ਉੱਤੇ ਆਪਣੇ ਕਾਮੈਂਟ ਦਿੱਤੇ ਨੇ ਔਰ ਵੇਰਵੇ ਨਾਲ ਉਹਨੇ ਦੱਸਿਆ ਵੀ 30 ਸਾਲਾਂ ਤੋਂ ਅਸੀਂ ਜਿਸ ਕਿਸਮ ਦੇ ਜ਼ੁਲਮ ਦੀਆਂ ਕਹਾਣੀਆਂ ਨੂੰ ਸੁਣਿਆ ਔਰ ਜਿਸ ਟਾਈਟਲਰ ਵਰਗਿਆਂ ਨੇ ਮੁੱਖ ਰੋਲ ਅਦਾ ਕੀਤਾ, ਇਹਨਾਂ ਲੋਕਾਂ ਨੂੰ ਜਿਹੜਾ ਅੱਜ ਜੇ ਭ੍ਰਿਸ਼ਟ ਸਿਸਟਮ, ਰਾਜਨੀਤਿਕ ਲੋਕ, ਰਿਸ਼ਵਤਖੋਰ ਜਥੇਦਾਰਾਂ ਨਾਲ ਮਿਲ ਕੇ ਕੋਈ ਜਿਹੜਾ ਉਹਨਾਂ ਨੂੰ ਆਫ ਦਾ ਹੁੱਕ ਕਰਨਾ ਚਾਹੁੰਦੇ ਨੇ, ਤੇ ਇਸ ਨੂੰ ਹਰਗਿਜ਼ ਵੀ ਜਿਹੜਾ ਉਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸੋ ਇਸੇ ਤਰ੍ਹਾਂ ਵੀਰ ਕਰਨਦੀਪ ਸਿੰਘ ਸੱਗੂ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਮੁਜਰਮਾਂ ਨੂੰ ਮਾਫੀ ਨਹੀਂ ਹੁੰਦੀ ਔਰ ਇਸ ਤਰ੍ਹਾਂ ਤਾਂ ਸਾਰੇ ਮੁਜਰਮ ਜਿਹੜੇ ਨੇ ਉਹ ਕਹਿਣਗੇ ਜੀ ਅਸੀਂ ਆ ਜਾਂਦੇ ਆ, ਮਾਫੀ ਮੰਗ ਲੈਂਦੇ ਜੀ। ਭੈਣ ਜੀ ਰਣਬੀਰ ਕੌਰ ਤੇ ਮਨਦੀਪ ਸਿੰਘ, ਵੀਰ ਪਰਦੇਸੀ ਸਿੰਘ, ਇਹਨਾਂ ਸਾਰਿਆਂ ਨੇ ਔਰ ਅਖੀਰ ਦੇ ਵਿੱਚ ਜਿਹੜੀ ਤੁਸੀਂ ਆਈਡੀ ਦਾ ਜ਼ਿਕਰ ਕੀਤਾ ਹੈ 2020, ਹਾਂਜੀ। ਸੋ ਇਹਨਾਂ ਸਾਰਿਆਂ ਦੇ ਵਿਚਾਰ ਵੀ ਜਿਹੜੇ ਨੇ ਉਹ ਖਾਲਸਾਈ ਪਰੰਪਰਾ ਮੁਤਾਬਕ ਸਜ਼ਾ ਦੇਣ ਔਰ ਇਹ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਜੀ ਮਾਫ ਕਰਨ 'ਚ ਇਹ ਠੀਕ ਹੈ ਵੀ ਯਕੀਨ ਰੱਖਦੇ ਨੇ, ਪਰ 84 ਲਈ ਮਾਫੀ ਮੰਗੀ ਕਿਨੇ ਹੈ, ਸਿਸਟਮ ਕਿੱਥੇ ਹੈ? ਔਰ ਮੁਆਫੀ ਦਾ ਮਤਲਬ ਹੁੰਦਾ ਹੈ ਅਕਾਊਂਟੇਬਿਲਟੀ ਵੀ ਹੋਣਾ ਨਾਲ ਦੀ ਨਾਲ। ਸੋ ਕੁੱਲ ਮਿਲਾ ਕੇ ਜਿਵੇਂ ਕਨਕਲੂਜਨ ਦੇ ਵਿੱਚ ਭਾਈ ਸਾਹਿਬ ਨੇ ਕਿਹਾ ਕਿ ਭਈ ਅਸੀਂ ਤਾਂ ਇਨਸਾਫ ਲੈਣ 'ਚ ਯਕੀਨ ਰੱਖਦੇ ਹਾਂ, ਅਸੀਂ ਭੁੱਲਦੇ ਨਹੀਂ। ਉਹਨਾਂ ਨੇ ਇਹਨਾਂ ਨੂੰ ਹੀ ਬਹੁ ਗਿਣਤ ਨੂੰ ਯਾਦ ਕਰਵਾਇਆ ਕਿ ਵੀ ਜੇ ਤੁਹਾਨੂੰ ਰਾਵਣ ਨਹੀਂ ਭੁੱਲਿਆ ਅੱਜ ਤੱਕ ਤੁਸੀਂ ਉਹਨੂੰ ਸਾੜਦੇ ਹੋ, ਤੇ ਸਾਡੇ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਲੰਡਨ 'ਚ ਮਾਈਕਲ ਔਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਅਸੀਂ ਇਸ ਸਾਰੇ ਨੂੰ ਕਿਵੇਂ ਭੁੱਲ ਸਕਦੇ ਹਾਂ? ਅਸੀਂ ਖਾਲਸਾਈ ਰਵਾਇਤਾਂ ਮੁਤਾਬਕ ਹੀ ਸਜ਼ਾ ਦੇਾਂਗੇ। ਅਸੀਂ ਕੁਝ ਜਿਹੜੀਆਂ ਚੋਜ਼ਨ ਈਮੇਲ ਜਾਂ ਮੈਸੇजेस ਲਏ ਨੇ, ਬਹੁਤ ਸਾਰਿਆਂ ਨੇ ਪਰਸਨਲੀ ਵੀ ਕਾਲ ਕੀਤਾ ਔਰ ਹੋਰ ਵੀ ਲਿਖਤਾਂ ਨੇ। ਸੋ ਅਸੀਂ ਪਹਿਲਾਂ ਤਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਨੂੰ ਇਸ ਤੋਂ ਚੰਗਾ ਲੱਗਦਾ ਹੈ ਇਸ ਨਾਲ ਕਿ ਭਾਈ ਘੱਟੋ ਘੱਟ, ਕਿਉਂਕਿ ਇਸ ਦੇ ਉੱਤੇ ਅਸੀਂ ਆਪਣੀ ਰਾਏ ਨਹੀਂ ਸੀ ਦਿੱਤੀ, ਦਰਸ਼ਕਾਂ ਦੀ, ਸਰੋਤਿਆਂ ਦੀ ਰਾਏ ਨੂੰ ਜਾਣਨ ਦੇ ਲਈ, ਔਰ ਜਿੰਨਾ ਵੱਡਾ ਰਿਸਪੌਂਸ ਆਇਆ ਉਸ ਤੋਂ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਇਸ ਪ੍ਰੋਗਰਾਮ ਰਾਹੀਂ ਜਿਹੜੀ ਕੋਈ ਵੀ ਕਹੀ ਗਈ ਗੱਲ ਹੈ ਉਸ ਨੂੰ ਸਾਡੇ ਵੀਰ ਭੈਣਾਂ ਅਹਿਮੀਅਤ ਦਿੰਦੇ ਨੇ ਔਰ ਉਸ ਦੇ ਉੱਤੇ ਆਪਣੇ ਸਪੈਸੀਫਿਕ ਵਿਚਾਰ ਵੀ ਰੱਖਦੇ ਨੇ। ਹਾਲਾਂਕਿ ਜਦੋਂ ਇਹ ਬਿਆਨ ਆਏ ਵੀ ਔਰ ਪ੍ਰੈਸ ਕਾਨਫਰੰਸ ਬਾਅਦ ਜਥੇਦਾਰ ਨੇ ਵੀ ਇਹ ਕਿਹਾ ਕਿ ਜੀ ਅਸੀਂ ਦੇਖਾਂਗੇ ਸਿੰਘ ਸਾਹਿਬਾਨ ਦੀ ਮੀਟਿੰਗ, ਮੈਂ ਆਪਣਾ ਵਿਊ ਸ਼ਾਇਦ ਇਸ ਲਈ ਵੀ ਨਹੀਂ ਸੀ ਦਿੱਤਾ ਕਿ ਸਿਰਫ ਇਹ ਨਹੀਂ ਕਿ ਦੂਸਰਿਆਂ ਦੀ ਰਾਏ ਵੀ ਜਾਣਨਾ ਚਾਹੁੰਦਾ ਸੀ, ਮੈਨੂੰ ਈਵਨ ਇਸ ਮੂਵ ਦੇ ਉੱਤੇ ਵੀ ਸ਼ੱਕ ਸੀ, ਲੇਕਿਨ ਕਿਉਂਕਿ ਆਲਰੇਡੀ ਮੀਡੀਆ ਕਵਰੇਜ, ਇੰਗਲਿਸ਼ ਮੀਡੀਆ, ਪੰਜਾਬੀ ਮੀਡੀਆ ਔਰ ਕਿਸੇ ਟੀਵੀ ਚੈਨਲ ਨੂੰ ਕੋਟ ਕੀਤਾ ਜਾ ਰਿਹਾ ਸੀ, ਅਜੀਤ ਦੇ ਅੰਮ੍ਰਿਤਸਰ ਬੇਸਡ ਕੋਰਸਪੋਂਡੈਂਟ ਦੀ ਸਟੋਰੀ ਸੀ, ਟ੍ਰਿਬਿਊਨ ਦੀ ਸਟੋਰੀ ਸੀ, ਪਰ ਜਿਉਂ ਹੀ ਇਸ ਦੇ ਉੱਤੇ ਚਰਚਾ ਸ਼ੁਰੂ ਹੋਈ, ਟਾਈਟਲਰ ਨੇ ਕਿਹਾ ਮੈਂ ਤਾਂ ਕੋਈ ਚਿੱਠੀ ਲਿਖੀ ਨਹੀਂ, ਮੈਂ 2 ਸਾਲ ਪਹਿਲਾਂ ਲਿਖੀ ਸੀ, ਔਰ ਉਹਦੇ 'ਚ ਵੀ ਉਹਨੇ ਇੱਕ ਥਾਂ ਦੇ ਉੱਤੇ ਫਿਰ ਇਹ ਕਿਹਾ ਕਿ ਜੀ ਮੈਂ ਤਾਂ ਇਹ ਹੈ ਕਿ ਜੇ ਮੈਨੂੰ ਅਦਾਲਤਾਂ ਦੋਸ਼ੀ, ਮੈਂ ਲਿਖਿਆ ਸੀ ਜੇ ਮੈਨੂੰ ਅਦਾਲਤਾਂ ਦੋਸ਼ੀ ਮੰਨਣਗੀਆਂ ਤੇ ਫਿਰ ਮੈਂ ਜਿਹੜਾ ਜਾ ਕੇ ਮਾਫੀ ਮੰਗਾਂਗਾ। ਤੇ ਜਥੇਦਾਰਾਂ ਨੇ ਵੀ ਕਿਹਾ ਜੀ ਸਾਨੂੰ ਉਹਦਾ ਅਜੇ ਕੋਈ ਪੱਤਰ ਮਿਲਿਆ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਇਹ ਵੀ ਇੱਕ ਪਬਲਿਸਿਟੀ ਸਟੰਟ ਵੀ ਹੁੰਦਾ ਹੈ ਔਰ ਸ਼ਾਇਦ ਟਾਈਟਲਰ ਦੇ ਪਬਲਿਸਿਟੀ ਸਟੰਟ ਨਾਲੋਂ ਜਥੇਦਾਰ ਹੋਰਾਂ ਦਾ ਪਬਲਿਸਿਟੀ ਸਟੰਟ ਜ਼ਿਆਦਾ ਲੱਗਦਾ ਹੈ ਕਿਉਂਕਿ ਉਹ ਡਿਸਕ੍ਰੈਡਿਟਡ ਨੇ ਔਰ ਉਹਨਾਂ ਨੂੰ ਕੋਈ ਸੱਦਦਾ ਨਹੀਂ, ਬੁਲਾਉਂਦਾ ਨਹੀਂ, ਅਦਰ ਦੈਨ ਕਿ ਇਹਨਾਂ ਦੇ ਸਰਕਾਰੀ ਜੇ ਪ੍ਰਾਈਵੇਟ ਜੇ। ਸੋ ਇਹਦੇ ਥੱਲੇ ਈਵਨ ਜਥੇਦਾਰ ਨੇ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਜਿਵੇਂ ਮਤਲਬ ਮੈਨੂੰ ਟਾਈਟਲਰ ਨੇ ਵੀ ਜਥੇਦਾਰ ਮੰਨ ਲਏ ਔਰ ਅਕਾਲ ਤਖਤ, ਹਾਲਾਂ ਜਦੋਂ ਸਾਡੇ ਸਾਰੇ ਦਰਸ਼ਕਾਂ ਨੇ, ਵੀਰਾਂ ਨੇ ਲਿਖਿਆ, ਭੈਣਾਂ ਨੇ, ਉਹਨਾਂ ਦੇ ਸਾਹਮਣੇ ਤਾਂ ਅਕਾਲ ਤਖਤ ਦੀ ਪਰਸਨੈਲਿਟੀ ਦੀ ਗੱਲ ਹੈ, ਅਕਾਲ ਤਖਤ ਦੀ ਇੰਸਟੀਟਿਊਸ਼ਨ ਦੀ ਗੱਲ ਹੈ ਕਿ ਕੋਈ ਅਕਾਲ ਤਖਤ ਤੇ ਆ ਕੇ ਸਾਮਿਟ ਹੋਏ। ਸੋ ਅਸੀਂ ਅਜੇ ਵੀ ਚਾਹਾਂਗੇ ਗੱਲ ਕੱਲੇ ਟਾਈਟਲਰ ਦੀ ਨਹੀਂ ਹੈ, ਹੁਣ ਜਿਹੜੀ ਫਰਦਰ ਡਿਸਕਸ਼ਨ ਹੈ ਕਿ ਉਹਦੇ 'ਚ ਕੋਈ ਵੀ
ਕਿਸ ਸਿਚੁਏਸ਼ਨ 'ਚ, ਔਰ ਕਿਉਂਕਿ ਅਕਾਲ ਤਖਤ ਦੇ ਰੋਲ ਨੂੰ ਨਾ ਪ੍ਰੋਪਰਲੀ ਡਿਫਾਈਨ ਕੀਤਾ ਗਿਆ, ਇਹਨਾਂ ਨੇ ਤਾਂ ਬਿਲਕੁਲ ਉਹਨੂੰ ਇੱਕ ਆਪਣਾ ਅਦਾਰਾ ਬਣਾ ਲਿਆ। ਅਕਾਲੀਆਂ ਨੇ ਆਪਣੇ ਵਰਤਣ ਦੇ ਲਈ ਜਥੇਦਾਰ ਇਹਨਾਂ ਦੇ ਤਨਖਾਹਦਾਰ ਬਣ ਗਏ। ਪਰ ਇਨ ਫਿਊਚਰ ਵੀ ਇਹ ਡਿਬੇਟ ਜਾਰੀ ਰਹਿਣੀ ਚਾਹੀਦੀ ਹੈ ਕਿ ਇਸ ਕਿਸਮ ਦੇ ਕ੍ਰਿਮੀਨਲ ਜਿਹੜੇ ਨੇ ਉਹਨਾਂ ਦੇ ਨਾਲ ਕਿਉਂ ਜਿਹਾ ਵਿਵਹਾਰ ਹੋਏ। ਜੇ ਕੱਲ ਨੂੰ ਟਾਈਟਲਰ ਨਹੀਂ ਹੋਰ ਵੀ ਕੋਈ ਜਿਹੜਾ ਆ ਕੇ ਸਬਮਿਟ ਕਰਦਾ ਤੇ ਉਹਦੇ 'ਚ ਸਾਡੀ ਕੀ ਲਾਈਨ ਹੋਣੀ ਚਾਹੀਦੀ ਹੈ। ਸੋ ਅਸੀਂ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਜਿਹੜਾ ਇਹ ਇਸ਼ੂ ਸੀ ਇਸ ਦੇ ਉੱਤੇ ਰਿਸਪੌਂਡ ਕੀਤਾ। ਜੀ ਡਾਕਟਰ ਸਾਹਿਬ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।